ਜਾਂਦੇ ਰਮਨ ਜੀ, ਇੱਕ FMCSA ਵੱਲੋਂ ਮੈਂ ਪੜ੍ਹ ਰਿਹਾ ਸੀ ਵੀ ਜਿਹੜਾ ਮੈਡੀਕਲ ਐਗਜ਼ਾਮੀਨਰ ਦੇ ਰੈਕਰਡਸ ਹੁਣ ਇਲੈਕਟ੍ਰੋਨਿਕਲੀ ਫਾਈਲ ਹੋਣੇ ਆ। ਪਹਿਲਾਂ 37 ਸਟੇਟਾਂ ਸੀ, ਹੁਣ ਇਹ 23 ਜੂਨ ਤੋਂ ਲਾਗੂ ਹੋਇਆ। ਹਾਂਜੀ, ਇਹ ਜਿਹੜਾ ਨਵਾਂ ਕਾਨੂੰਨ ਆਇਆ ਹੈਗਾ, ਇਹਦੇ ਵਿੱਚ ਜਿਹੜਾ ਪਹਿਲਾਂ ਤੁਸੀਂ ਆਪਣਾ ਮੈਡੀਕਲ ਲਾਇਸੈਂਸ ਜਿਹੜਾ ਮੈਡੀਕਲ ਕਾਰਡ ਆ, ਉਹ ਤੁਸੀਂ ਅਪਡੇਟ ਕਰਦੇ ਸੀਗੇ। ਸੋ ਜਦੋਂ ਤੁਹਾਡਾ ਮੈਡੀਕਲ ਹੁੰਦਾ ਆ, ਤਾਂ ਜਿਹੜਾ ਡਾਕਟਰ ਤੁਹਾਡਾ ਮੈਡੀਕਲ ਕਰਦਾ ਹੈ, ਤੁਸੀਂ ਉਹਦੇ ਜਾਂ ਉਹ ਮੈਡੀਕਲ ਜਿਹੜਾ ਡਾਕਟਰ ਹੈਗਾ, ਜਾਂ ਤੁਸੀਂ somebody has to update to the DMV ਨੂੰ ਭੇਜਣਾ ਪੈਂਦਾ ਸੀਗਾ ਅਪਡੇਟ ਆਪਣਾ। ਸੋ ਹੁਣ ਜਿਹੜਾ ਆ ਉਹ FMCSA ਨੇ ਇਹਨੂੰ ਚੇਂਜ ਕਰਤਾ, DOT ਨੇ, ਕਿ ਹੁਣ ਜਿਹੜਾ ਡਾਕਟਰ ਹੈਗਾ ਆ, ਉਹਨਾਂ ਨੂੰ ਰਿਕੁਆਇਰਡ ਹੈਗਾ ਕਿ ਜਿੱਦਣ ਮੈਡੀਕਲ ਕੀਤਾ ਹੈਗਾ, ਉਦਣ ਹੀ ਰਾਤ ਨੂੰ ਬਿਫੋਰ ਮਿਡਨਾਈਟ ਦੇ ਹੈਵ ਟੂ ਅਪਲੋਡ ਦੈਟ ਮੈਡੀਕਲ ਕਾਰਡ ਟੂ FMCSA ਵੈਬਸਾਈਟ। FMCSA ਦੀ ਜਿਹੜਾ ਉਹਨਾਂ ਦਾ ਡਾਕਟਰ ਦਾ ਲੌਗਇਨ ਹੈਗਾ, ਉਹਦੇ ਥਰੂ ਜਾ ਕੇ ਦੇ ਹੈਵ ਟੂ ਅਪਡੇਟ ਦੈਟ। ਦੈਨ FMCSA ਜਿਹੜੀ ਹੈਗੀ ਆ, ਉਹ ਸਟੇਟ DMV ਨੂੰ ਜਿਹੜੀ ਆ ਉਹ ਅਪਡੇਟ ਦਊਗੀ ਉਸ ਲਾਇਸੈਂਸ ਦਾ। ਸੋ ਇਹਦੇ ਨਾਲ ਕੀ ਹੋ ਰਿਹਾ ਹੈਗਾ ਕਿ ਫਿਊਚਰ ਦੇ ਵਿੱਚ ਜਿਹੜਾ ਅੱਗੇ ਮੈਡੀਕਲ ਕਾਰਡ ਤੁਹਾਨੂੰ ਆਪਣੇ ਪਰਸ ਦੇ ਵਿੱਚ ਕੈਰੀ ਕਰਨਾ ਪੈਂਦਾ ਸੀਗਾ, ਉਹ ਹੁਣ ਇਲੈਕਟ੍ਰੋਨਿਕਲੀ FMCSA ਦੀ ਸਾਈਟ ਤੇ ਅਵੇਲੇਬਲ ਹੋਊਗਾ, ਜਿਹੜਾ ਕਿ ਰੋਡ ਸਾਈਡ ਇਨਸਪੈਕਸ਼ਨ ਦੇ ਵਿੱਚ ਤੁਹਾਨੂੰ ਅਗਲੇ ਕਾਰਡ ਨਹੀਂ ਪੁੱਛਣਗੇ, ਉਹ ਆਟੋਮੈਟਿਕਲੀ ਵੈਬਸਾਈਟ ਤੇ ਤੁਹਾਡਾ ਕਾਰਡ ਦੇਖ ਲੈਣਗੇ, ਮੈਡੀਕਲ ਕਾਰਡ ਜਿਹੜਾ ਉੱਥੇ ਦੇਖ ਲੈਣਗੇ। ਸੋ ਇਹ ਇੱਕ ਗੁੱਡ ਥਿੰਗ ਵੀ ਹੈਗੀ ਆ, ਜਿਹਦੇ ਵਿੱਚ ਕਿ ਇੱਕ ਲੈਸ ਥਿੰਗ ਟੂ ਕੈਰੀ ਆ, ਮੋਰ ਐਨਫੋਰਸਮੈਂਟ ਹੈਗੀ ਆ, ਮੋਰ ਕਲੈਰਿਟੀ ਹੈਗੀ ਆ, ਬਹੁਤ ਚੀਜ਼ਾਂ ਜਿਹੜੀਆਂ ਹੈਗੀਆਂ ਇਹਦੇ ਵਿੱਚ ਮਤਲਬ ਕਿ ਜਿਹੜੀਆਂ। ਔਰ ਖਾਸ ਕਰਕੇ ਹਰਜੋਤ ਭਾਜੀ, ਮੈਂ ਇੱਕ ਚੀਜ਼ ਦੱਸ ਦਿਆਂ, ਬਹੁਤ ਜਣੇ ਮੈਂ ਇੱਥੇ ਕਈ ਵਾਰੀ ਮੈਂ ਸੁਣਦਾ ਹੁੰਦਾ ਆਪਣੇ ਆਫਿਸ ਦੇ ਵਿੱਚ ਵਿਚਾਰ ਔਰ ਗੱਲਾਂ, ਕਿ ਕਈ ਵਾਰੀ ਕਈ ਕਹਿ ਦਿੰਦੇ ਆ ਕਿ ਅਸੀਂ ਮੈਡੀਕਲ ਕਰਵਾਇਆ ਸੀਗਾ, ਸਾਡੇ ਡਾਕਟਰ ਨੇ ਸਾਨੂੰ ਫੇਲ ਕਰਤਾ, ਅਸੀਂ ਦੂਜੇ ਡਾਕਟਰ ਕੋਲ ਜਾ ਕੇ ਮੈਡੀਕਲ ਕਰਾ ਲਿਆ, ਪਾਸ ਹੋ ਗਿਆ। ਠੀਕ ਆ, ਉਹ ਸਰਾਸਰ ਰੌਂਗ ਆ, ਤੁਸੀਂ ਨਹੀਂ ਕਰ ਸਕਦੇ ਹੈਗੇ, ਕਿਉਂਕਿ ਜਦੋਂ ਇੱਕ ਮੈਡੀਕਲ ਡਾਕਟਰ ਨੇ ਤੁਹਾਨੂੰ ਫੇਲ ਕਰ ਦਿੱਤਾ, ਉਹਨੇ ਰਿਪੋਰਟ ਕਰ ਦੇਣਾ ਆ, ਤੁਸੀਂ ਦੂਜੇ ਡਾਕਟਰ ਕੋਲ ਜਾ ਕੇ ਕਰਵਾ ਵੀ ਲਿਆ, ਕੁਝ ਵੀ ਕਰ ਲਿਆ, that comes into a fraud, okay? So don't do that। ਜੇ ਤੁਸੀਂ ਇੱਕ ਥਾਂ ਤੇ ਫੇਲ ਹੋ ਗਏ ਆ, try to work with that doctor। ਉਹ ਜਿਹੜਾ ਤੁਹਾਨੂੰ ਕਹਿ ਰਿਹਾ ਹੈਗਾ, ਜੇ ਤੁਹਾਨੂੰ ਮੰਨ ਲਓ ਕਿ ਡਾਕਟਰ ਕਹਿ ਰਿਹਾ ਕਿ ਤੁਸੀਂ BP ਦੀ ਦਵਾਈ ਲੈਣੇ ਹੈਗੇ ਆ, ਗੋ ਬੈਕ ਟੂ ਯੋਰ ਜਿਹੜਾ ਡਾਕਟਰ ਹੈਗਾ, ਪ੍ਰਸਕ੍ਰਿਪਸ਼ਨ ਜਿਹਨੇ ਦਿੱਤੀ ਆ, ਉਹਦੇ ਕੋਲੋਂ ਆਪਣੀ ਡੋਜ਼ ਵਧਾਓ ਜਾਂ ਕੁਝ ਕਰੋ, ਤਾਂ ਕਿ ਤੁਹਾਡਾ BP ਜਿਹੜਾ ਆ ਉਹ ਕੰਟਰੋਲ ਹੋ ਸਕੇ। ਸੋ ਜੇ ਉਹ ਡਾਕਟਰ ਤੁਹਾਨੂੰ ਕਹਿ ਰਿਹਾ ਹੈਗਾ, ਤੇ ਤੁਸੀਂ ਉਹਦੇ ਆਖੇ ਲੱਗ ਕੇ ਇਹ ਚੀਜ਼ ਕਰੋ। ਤੇ ਜੇ ਤੁਹਾਨੂੰ ਉਹ ਕਹਿ ਰਿਹਾ ਕਿ ਓਕੇ ਕਮ ਬੈਕ ਐਂਡ ਸੀ ਮੀ ਆਫਟਰ 15 ਡੇਜ਼, ਠੀਕ ਹੈ, ਤੇ ਉਹ ਫੋਲੋ ਕਰੋ। ਇੱਕ ਜਿਹੜੀ ਪ੍ਰੀ ਡਾਇਬੈਟਿਕ ਹੈਗੀ ਆ, ਉਹ ਸਿਚੁਏਸ਼ਨ ਬਹੁਤ ਜ਼ਿਆਦਾ ਅੱਜ ਕੱਲ੍ਹ ਦੇਖਣ ਨੂੰ ਮਿਲ ਰਹੀ ਹੈਗੀ ਆ। ਪ੍ਰੀ ਡਾਇਬੈਟਿਕ ਜਿਹੜੇ ਆਪਣੇ ਬੰਦੇ ਹੈਗੇ ਆ, ਉਹ ਬਹੁਤ ਆ ਰਹੇ ਹੈਗੇ ਆ। ਔਰ ਪ੍ਰੀ ਡਾਇਬੈਟਿਕ ਦੇ ਵਿੱਚ ਜਦੋਂ ਤੁਸੀਂ ਆ ਜਾਂਦੇ ਆ, ਤੁਹਾਡਾ ਲਾਇਸੈਂਸ ਰਿਸਟ੍ਰਿਕਟਡ ਹੋ ਜਾਂਦਾ ਆ, BP ਦੇ ਵਿੱਚ ਤੁਹਾਡਾ ਲਾਇਸੈਂਸ ਰਿਸਟ੍ਰਿਕਟਡ ਹੋ ਜਾਂਦਾ ਆ। ਇਹਦਾ ਮਤਲਬ ਇਹ ਨਹੀਂਗਾ ਕਿ ਤੁਸੀਂ ਉਸ ਡਾਕਟਰ ਦੇ ਖਿਲਾਫ ਜਾਂ ਉਸ ਕਲੀਨਿਕ ਦੇ ਖਿਲਾਫ ਕੋਈ ਗੱਲ ਕਰਨ ਦੀ ਕੋਸ਼ਿਸ਼ ਕਰੋ ਕਿ ਆਪਣਾ ਲਾਈਫ ਸਟਾਈਲ, ਆਪਣੀ ਦਵਾਈ ਦਾਰੂ, ਆਪਣਾ ਜਿਹੜਾ ਚੀਜ਼ਾਂ, ਆਪਣੀ ਐਕਸਰਸਾਈਜ਼ ਆ, ਉਹਦੇ ਤੇ ਧਿਆਨ ਦਿਓ, ਤਾਂ ਕਿ ਤੁਸੀਂ ਆਪਣੀ ਸਿਹਤ ਨੂੰ ਬਰਕਰਾਰ। ਹੁਣ ਦੇਖੋ, ਇਹੋ ਹੀ ਚੀਜ਼ ਜਿਹੜੀ ਆ ਡਾਕਟਰ ਵਾਲੀ ਚੀਜ਼ ਹੈ, ਇਹੋ ਹੀ ਗੱਲ ਜਿਹੜਾ ਐਕਸੀਡੈਂਟ ਹੋਇਆ ਟੈਕਸਸ ਦੇ ਵਿੱਚ। ਹੁਣ ਇੱਥੇ ਦੇਖੋ ਨਾ, ਵੀ ਜਿਹੜਾ 300 ਪਾਉਂਡ ਦਾ ਬੰਦਾ, ਮੈਨੂੰ ਪਤਾ, ਮੈਂ ਜਦੋਂ ਟਰੱਕ ਡਰਾਈਵ ਕਰਦਾ ਸੀਗਾ, ਮੇਰਾ ਉਹ weight ਓਵਰ ਸੀਗਾ, ਠੀਕ ਆ। ਮੈਨੂੰ ਡਾਕਟਰ ਨੇ 3 ਵਾਰੀ ਸਲੀਪ ਐਪਨੀਆ ਦੀ ਸਟੱਡੀ ਲਈ ਭੇਜਿਆ ਕਿ ਨਹੀਂ, ਤੇਰਾ ਸਲੀਪ ਐਪਨੀਆ ਲੱਗਦਾ, ਤੂੰ ਓਵਰਵੇਟ ਆ, ਸਲੀਪ ਐਪਨੀਆ ਲੱਗਦਾ। ਮੇਰੇ 3 ਟੈਸਟ ਹੋਏ ਆ ਸਲੀਪ ਐਪਨੀਆ ਦੇ, 3 ਹੀ ਟੈਸਟ ਮੇਰੇ ਨੈਗੇਟਿਵ ਆਏ ਹੈਗੇ। ਉਸ ਤੋਂ ਬਾਅਦ ਮੈਂ ਚਲੋ ਵਰਕਆਊਟ ਕਰਕੇ ਮੈਂ ਆਪਣੀ ਭਾਰ ਘਟਾ ਲਿਆ, ਦੈਟਸ ਅ ਡਿਫਰੈਂਟ ਸਟੋਰੀ। ਬਟ ਦ ਪ੍ਰੋਬਲਮ ਇਜ਼ ਕਿ ਜਿਹੜਾ ਬੰਦਾ 5 ਫੁੱਟ 3 ਇੰਚ ਦਾ ਆ ਔਰ 300 ਪਾਉਂਡ ਦਾ ਆ, 100% ਉੱਤੇ ਸਲੀਪ ਐਪਨੀਆ ਦਾ ਜਿਹੜੀ ਆ ਉਹ ਹੁੰਦਾ ਆ। ਕੀ ਉਹਦੀ ਸਲੀਪ ਐਪਨੀਆ ਦੀ ਸਟੱਡੀ ਹੋਈ ਸੀ? ਕੀ ਉਹਦੇ ਡਾਕਟਰ ਨੇ ਜਿਹਨੇ ਮੈਡੀਕਲ ਕੀਤਾ, ਉਹਨੇ ਉਹ ਕੰਮ ਕੀਤਾ ਸੀਗਾ? ਸੋ ਇਹ ਸਾਰੀਆਂ ਚੀਜ਼ਾਂ ਜਦੋਂ ਲੋਕੀ ਬਹੁਤ ਜਣੇ ਕਹਿ ਦਿੰਦੇ ਆ, ਭਾਜੀ ਪਤਾ ਨਹੀਂ ਕਦੀ ਕੋਈ ਪ੍ਰੋਬਲਮ ਤਾਂ ਆਈ ਨਹੀਂ। ਭਾਈ ਪ੍ਰੋਬਲਮ ਤਾਂ ਉਦੋਂ ਆਉਂਦੀ ਆ ਜਦੋਂ ਇਦਾਂ ਦੀ ਪ੍ਰੋਬਲਮ ਆਉਂਦੀ ਆ, ਉਦੋਂ ਵੱਡੀਆਂ ਪ੍ਰੋਬਲਮ ਆ ਜਾਂਦੀਆਂ ਲਾਈਫ। ਉਦੋਂ ਫਿਰ ਚੀਜ਼ਾਂ ਜਿਹੜੀਆਂ ਦੁਬਾਰਾ ਖੋਲਦੇ। ਪਲੀਜ਼ ਤੁਸੀਂ ਜਿਹੜੀਆਂ ਚੀਜ਼ਾਂ ਵੀ ਤੁਹਾਨੂੰ ਦੱਸਦੇ ਹੈਗੇ, ਜਿਹੜੀਆਂ ਚੀਜ਼ਾਂ ਤੁਹਾਨੂੰ ਪ੍ਰਿਸਕ੍ਰਾਈਬ ਡਾਕਟਰ ਕਰਦਾ, ਕੋਈ ਵੀ ਚੀਜ਼ ਕਹਿੰਦਾ ਹੈਗਾ, ਦੱਸਦਾ ਹੈਗਾ, ਪਲੀਜ਼ ਪ੍ਰੋਫੈਸ਼ਨਲ ਜਿਹੜਾ ਵਿਊ ਜ਼ਰੂਰ ਲਿਆ ਕਰੋ। ਸਾਡਾ ਨੰਬਰ ਹਮੇਸ਼ਾ 8776221313 ਹਮੇਸ਼ਾ ਅਵੇਲੇਬਲ ਹੈ। ਜਦੋਂ ਵੀ ਤੁਹਾਨੂੰ ਲੋੜ ਆ, ਵਰਕਿੰਗ ਆਵਰਸ ਦੇ ਵਿੱਚ, ਮੰਡੇ ਥਰੂ ਫਰਾਈਡੇ 8 to 5, ਜਦੋਂ ਮਰਜ਼ੀ ਸਾਨੂੰ ਕਾਲ ਕਰ ਲਓ, ਕਾਲ ਕਰਕੇ ਸਾਡੇ ਨਾਲ ਗੱਲ ਕਰ ਲਓ। ਜੇ ਤੁਹਾਨੂੰ ਕੋਈ ਇਸ਼ੂ ਹੈਗਾ ਤੇ ਵੀ ਵਿਲ ਗਾਈਡ ਯੂ ਥਰੂ।